ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਡਾਕਟਰ ਸਾਹਿਬ, ਚੌਥੇ ਸੈਗਮੈਂਟ ਦੇ ਵਿੱਚ ਅਸੀਂ ਇੱਕ ਲਿਖਤ ਐਡ ਕਰਨੀ ਚਾਹੁੰਦੇ ਹਾਂ ਜਿਹੜੀ ਨਵਰੂਪ ਸਿੰਘ ਦੀ ਆਈ ਹੈ ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਜਿੱਤ ਦੇ ਉੱਤੇ। ਸੋ ਨਵਰੂਪ ਸਿੰਘ ਲਿਖਦੇ ਆ, I have no qualms in accepting that Hindutvis usually are 1 or 2 steps ahead in the game and we are mostly trailing them because we play their game. The partial win we have is due to Jalal of Dasme Padshah, whose stage is unparalleled and reflective in the Khalsa when Khalsa is in its purest form. The win today is good, but as Hindutva monkeys have the matchsticks in their own hands trying to play Sikhs need to smarten up and try to be a step or two ahead of the Hindutva thugs in this game. As you say, Dr. Saab, less reactive and more proactive. Hindutvis in their overconfidence will provide a lot of political opportunities in future, as well as which Sikh leadership will know how to handle and bring them to our side safely. ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਨਵਰੂਪ ਸਿੰਘ ਜਿਹੜੇ ਆਸਟ੍ਰੇਲੀਆ ਬੇਸਡ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹ ਸਾਨੂੰ ਹਮੇਸ਼ਾ ਯੂਜ਼ਫੁਲ ਸਟੋਰੀਜ਼ ਵੀ ਭੇਜਦੇ ਰਹਿੰਦੇ ਨੇ ਔਰ ਕਿਸੇ ਇਸ਼ੂ ਦੇ ਉੱਤੇ ਜਿਹੜਾ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੇ ਉਸ ਦੇ ਉੱਤੇ ਉਹ ਕਮੈਂਟ ਵੀ ਕਰਦੇ ਨੇ। ਔਰ ਇਹ ਉਹਨਾਂ ਦਾ ਕਮੈਂਟ ਇਮੀਡੀਏਟਲੀ ਜਦੋਂ ਸਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖਬਰ ਆਈ ਔਰ ਚਾਰ ਚੁਫੇਰੇ ਇੱਕ ਬੜਾ ਹਰਸ਼ ਉਲਾਸ ਔਰ ਖੁਸ਼ੀ ਦਾ ਜਾਂ ਜਸ਼ਨ ਵਰਗਾ ਮਾਹੌਲ ਸੀ ਪੰਥਕ ਹਲਕਿਆਂ 'ਚ ਔਰ ਜੈਨੂਅਨ ਹੈ, ਕਿਉਂਕਿ ਜਿਵੇਂ ਅਸੀਂ ਕਿਹਾ ਸੀ ਕਿ ਵੀ ਬੜੀ ਦੇਰ ਬਾਅਦ ਕੋਈ ਜਿਹੜੀ ਟੈਂਜੀਬਲ ਜਿੱਤ, ਹਾਲਾਂਕਿ ਟੈਂਜੀਬਲ ਤਾਂ ਬਹੁਤ ਜ਼ਬਰਦਸਤ 3 ਖੇਤੀ ਕਾਨੂੰਨਾਂ ਦਾ ਵਾਪਸ ਹੋਣਾ ਵੀ ਸੀ, ਲੇਕਿਨ ਉਹ ਸਾਡੇ ਜਿਹੜੇ ਵਿੱਚ ਇਹ ਕਾਮਰੇਡੀ ਲਾਣਾ ਸੀ ਜਿਹੜਾ ਇਨਫੈਕਟ ਜਿਨ੍ਹਾਂ ਦੇ ਨਾਲ ਇੰਡੀਅਨ ਹਕੂਮਤ ਨੇ ਪਹਿਲਾਂ ਹੀ ਰਾਬਤਾ ਬਣਾਇਆ ਹੋਇਆ ਸੀ, ਉਹਨਾਂ ਨੇ ਉਹ ਸਾਰੀ ਗੇਮ ਨੂੰ ਬਿਲਕੁਲ ਜਿਹੜਾ ਹੈ ਉਹ ਇੱਲਾਂ ਕਾਵਾਂ ਨੂੰ ਉਡਾ ਦੇ ਹਵਾਲੇ ਕਰ ਦਿੱਤਾ। ਲੇਕਿਨ ਇਹ ਕਿਉਂਕਿ ਆਪਣੇ ਆਪ ਦੇ ਵਿੱਚ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਇਹ ਇਕੱਲੀ ਸੰਗਰੂਰ ਪਾਰਲੀਮਾਨੀ ਹਲਕੇ ਦੀ ਜਾਂ ਇੱਕ MP ਭੇਜਣ ਦੀ ਗੱਲ ਨਹੀਂ ਹੈ, ਇਹਦੇ 'ਚੋਂ ਇੱਕ ਜੁਆਇੰਟ ਮੈਸੇਜ ਖਾਲਿਸਤਾਨ ਦੇ ਪੱਖ ਤੋਂ ਵੀ ਨਿਕਲਦਾ ਹੈ ਜਿਹੜਾ ਹਿੰਦੂਤਵੀ ਪ੍ਰੋਪੇਗੈਂਡਾ ਉਸ ਨੂੰ ਖੁੰਡਾ ਕਰਦਾ ਹੈ ਕਿ ਇਸ 'ਚ 2 ਕੌਮਾਂ ਜਿਹੜੀਆਂ ਪੰਜਾਬ ਦੇ ਵਿੱਚ ਘੱਟ ਗਿਣਤੀ 'ਚ ਨੇ, ਉਹਨਾਂ ਦੇ ਵਿੱਚ ਇੱਕ ਮੁਸਲਮਾਨ ਔਰ ਇੱਕ ਹਿੰਦੂ ਔਰ ਮਲੇਰਕੋਟਲਾ ਮੁਸਲਿਮ ਮੈਜੋਰਟੀ ਕਨਸਟੀਚੁਐਂਸੀ ਜਿਹੜੀ ਹੈ ਔਰ ਮਲੇਰਕੋਟਲੇ ਨੇ ਆਪਣਾ ਵਰਡਿਕਟ ਜਿਹੜਾ ਹੈ ਉਹ ਸਿੱਖਾਂ ਦੇ ਹੱਕ 'ਚ ਸਰ ਮਾਨ ਦੇ ਹੱਕ 'ਚ ਦਿੱਤਾ। ਔਰ ਮੈਂ ਸਿੱਖਾਂ ਦੇ ਹੱਕ 'ਚ ਇਸ ਲਈ ਕਹਿ ਰਿਹਾ ਕਿਉਂਕਿ ਲੰਬੇ ਵਕਤ ਤੋਂ ਸਿੱਖ ਜਿਹੜੇ ਭਾਰਤੀ ਨਕਸ਼ੇ 'ਚ ਕੈਦ ਨੇ, ਉਹ ਭਾਵੇਂ CAA ਦਾ ਮੁੱਦਾ ਹੋਏ ਜਾਂ ਕਸ਼ਮੀਰ ਦਾ ਮੁੱਦਾ ਹੋਏ, ਆਮ ਸਿੱਖ ਜਨਤਾ ਤਾਂ ਖਲੋਂਦੀ ਹੈ ਔਰ ਬਾਬਰੀ ਮਸਜਿਦ ਢਾਣ ਤੋਂ ਲੈ ਕੇ ਹਮੇਸ਼ਾ ਇਹ ਰਿਹਾ। ਸੋ ਇਹ ਇੱਕ ਵੱਡਾ ਮੈਸੇਜ ਸੀ ਕਿ ਹਾਲਾਂ ਪਿਛਲੀ ਕਾਂਗਰਸ ਹਕੂਮਤ ਨੇ ਉੱਥੇ ਉਹਨੂੰ ਜ਼ਿਲ੍ਹਾ ਵੀ ਬਣਾਇਆ ਮਲੇਰਕੋਟਲੇ ਨੂੰ, ਫਿਰ ਉੱਥੇ ਕੋਈ ਕਾਲਜ ਜਾਂ ਦੂਜਾ ਵੀ ਐਸਟੈਬਲਿਸ਼ ਕੀਤਾ ਹੋਇਆ, ਕੋਈ ਹੋਰ ਵੀ ਸਹੂਲਤਾਂ ਜਾਂ ਲੇਕਿਨ ਉਹਨਾਂ ਨੇ ਇਹ ਅੱਜ 20 ਕਰੋੜ ਮੁਸਲਮਾਨ ਭਾਰਤ ਦੇ ਇਨ ਜਨਰਲ ਔਰ ਪੰਜਾਬ ਦੇ ਤਾਂ ਮਹਿਸੂਸ ਕਰਦੇ ਹੀ ਨੇ ਕਿ ਭਾਈ ਸਾਡੇ ਹਾਫਿਜ਼ ਸਿੱਖ ਨੇ ਜੀ। ਉਹਨਾਂ ਨਾਲੋਂ ਵੀ ਇੰਪੋਰਟੈਂਟ ਮੈਂ ਸਮਝਦਾ ਵੀ ਬਰਨਾਲਾ ਹਲਕਾ ਜਿਹੜਾ ਹਿੰਦੂ ਮੈਜੋਰਟੀ ਕਨਸਟੀਚੁਐਂਸੀ ਹੈ ਉਸ ਦਾ ਮਾਨ ਸਾਹਿਬ ਦੇ ਹੱਕ 'ਚ ਦਿੱਤਾ ਫਤਵਾ ਹੈ ਜਿੱਥੇ ਕਿ ਉਹਨਾਂ ਨੂੰ ਬੜ੍ਹਤ ਹਾਸਲ ਹੋਈ। ਇਹਦੇ ਬਾਵਜੂਦ ਕਿ ਇਸ ਨੂੰ ਹਮੇਸ਼ਾ ਹੀ ਖਾਲਿਸਤਾਨ ਦੀ ਸਟਰਗਲ ਨੂੰ ਜਾਂ ਖਾਲਿਸਤਾਨ ਦੇ ਨਿਸ਼ਾਨੇ ਨੂੰ ਭਾਰਤੀ ਮੀਡੀਆ ਔਰ ਉਹਨਾਂ ਦੇ ਜਿਹੜੇ ਅਹੁਦੇਦਾਰ ਸਣੇ ਉਹਨਾਂ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਹਨੂੰ ਹਿੰਦੂ ਵਰਸਸ ਸਿੱਖ ਮਸਲਾ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ। ਧਰਮਯੁੱਧ ਮੋਰਚੇ ਵੇਲੇ ਵੀ ਇਹਨੂੰ ਇਵੇਂ ਪ੍ਰੈਜ਼ੈਂਟ ਕੀਤਾ ਗਿਆ ਜਿਵੇਂ ਈਵਨ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੀ ਜਦੋਂ ਜਿਹਨੂੰ ਲੈ ਕੇ ਧਰਮਯੁੱਧ ਮੋਰਚਾ ਸੀ। ਲੇਕਿਨ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਹਿੰਦੂ ਇਨ ਜਨਰਲ ਪਾਰਟਿਕੂਲਰਲੀ ਪੇਂਡੂ ਹਲਕਿਆਂ ਦੇ, ਕਿਉਂਕਿ ਇਹ ਇੱਕ ਪੇਂਡੂ ਬੈਲਟ ਦੇ ਨੇ, ਜਿਹੜੇ ਗੁੰਮਰਾਹ ਹੁੰਦੇ ਰਹੇ ਜਲੰਧਰ 'ਚ ਬੈਠੇ, ਉਹ ਮਿਲਾਪ, ਯਸ਼ ਔਰ ਵੀਰ ਪ੍ਰਤਾਪ, ਪੰਜਾਬ ਕੇਸਰੀ, ਹਿੰਦੀ ਮਿਲਾਪ, ਉਹ ਜਿਹੜੇ ਸਾਰਾ ਆਰੀਆ ਸਮਾਜੀ ਟੋਲਾ ਉੱਥੇ ਬੈਠ ਕੇ ਜਿਨ੍ਹਾਂ ਨੇ ਪੰਜਾਬ ਦੇ ਹਿੰਦੂਆਂ ਨੂੰ ਵਰਗਲਾਇਆ ਕਿ ਆਪਣੀ ਮਾਂ ਬੋਲੀ ਹਿੰਦੀ ਲਿਖਾਓ। ਔਰ ਉਸ ਤੋਂ ਬਾਅਦ ਧਰਮਯੁੱਧ ਮੋਰਚੇ ਵੇਲੇ ਵੀ ਔਰ ਜਗਤ ਨਾਰਾਇਣ ਔਰ ਇਹ ਵਰਿੰਦਰ ਯਸ਼ ਸਾਰੇ ਨਫ਼ਰਤ ਦੇ ਵਪਾਰੀ ਰਹੇ ਨੇ ਔਰ ਪੇਂਡੂ ਹਿੰਦੂ ਵੀ ਪੰਜਾਬ ਦਾ ਮਾਲਵਾ ਬੈਲਟ ਦਾ ਖਾਸ ਕਰ ਇਹਨਾਂ ਦੇ ਢੇਰ ਚੜ੍ਹ ਜਾਂਦਾ ਸੀ। ਲੇਕਿਨ ਇਸ ਸਭ ਦੇ ਬਾਵਜੂਦ ਕਿ BJP ਨੇ ਕਿਵੇਂ ਸਾਰੀ ਡਰਾਮੇਬਾਜ਼ੀ ਕੀਤੀ, ਕਾਂਗਰਸ ਤੋਂ ਡਿਫਲੈਕਟ ਕਰਵਾ ਕੇ ਕੇਵਲ ਢਿੱਲੋਂ ਜਿਹਨੇ ਪੈਸੇ ਵੀ ਖੁੱਲ੍ਹ ਕੇ ਵੰਡੇ ਜਾਂ ਦੂਜੇ, ਲੇਕਿਨ
ਬਰਨਾਲੇ ਦਾ ਹਿੰਦੂ ਮੈਜੋਰਟੀ ਜਿਹੜੀ ਹੈ ਉਹ ਆ ਕੇ ਮਾਨ ਸਾਹਿਬ ਦੇ ਨਾਲ ਖਲੋਂਦੀ ਹੈ। ਹੁਣ ਇਹ ਵੱਡੀਆਂ ਨੇ ਔਰ ਮੈਂ ਸਮਝਦਾ ਵੀ ਇਹਨਾਂ ਐਂਗਲਸ ਨੂੰ ਸਾਨੂੰ ਉਭਾਰਨਾ ਚਾਹੀਦਾ। ਪਰ ਜਿਉਂ ਹੀ ਈਵਨ ਇਸ ਜਸ਼ਨ ਦੇ ਮਾਹੌਲ 'ਚ ਵੀਰ ਨਵਰੂਪ ਸਿੰਘ ਹੋਰਾਂ ਨੇ, ਤੁਸੀਂ ਉਹ ਪੜ੍ਹੀ ਹੈ ਲਿਖਤ ਕਿ ਭਾਈ ਇਸ ਗੱਲ ਦਾ ਧਿਆਨ ਰਿਹਾ ਕਿ ਭਾਈ ਜਿਹੜੇ ਹਿੰਦੂ ਤਵੀ ਨੇ ਇਹ ਠੱਗਸ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤਾ, ਜਿਹੜਾ ਠੱਗ 'ਚੋਂ ਆਇਆ ਜੀ, ਜ਼ਾਹਰ ਹੈ ਠੱਗੀ ਲਫ਼ਜ਼ ਜਿਹੜਾ ਹੈ ਉਹ ਹੈ ਹੀ ਨਾ ਜੀ, ਠੱਗੀ ਸੀ ਅੰਗਰੇਜ਼ੀ 'ਚ ਤਾਂ ਇਹਦਾ ਕੋਈ ਐਪਰੋਪਰੀਏਟ ਵਰਡ ਹੀ ਨਹੀਂ ਸੀ ਕਿ ਭਾਈ ਇਹ ਹਿੰਦੂ ਤਵੀ ਠੱਗ ਸਾਡੇ ਤੋਂ 2 ਕਦਮ ਅੱਗੇ ਨੇ ਔਰ ਇਹ ਇਸ ਕਿਸਮ ਦੀ ਸਿਚੁਏਸ਼ਨ ਕ੍ਰੀਏਟ ਕਰਦੇ ਨੇ ਕਿ ਵੀ ਅਸੀਂ ਰਿਐਕਟ ਕਰਦੇ ਕਿ ਵੀ ਸਾਨੂੰ ਲੈਸ ਰਿਐਕਟਿਵ ਐਂਡ ਪ੍ਰੋਐਕਟਿਵ, ਜਿਹੜਾ ਅਕਸਰ ਅਸੀਂ ਇਹ ਕਹਿੰਦੇ ਔਰ ਅਸੀਂ ਸਮਝਦੇ ਹਾਂ ਵੀ ਬਿਲਕੁਲ ਠੀਕ ਵਾਰਨਿੰਗ ਦਿੱਤੀ ਹੈ ਵੀਰ ਨਵਰੂਪ ਸਿੰਘ ਹੋਰਾਂ ਨੇ। ਔਰ ਜਿੱਥੇ ਉਹਨਾਂ ਨੇ ਬੜਾ ਖੂਬਸੂਰਤ ਜਿਹੜਾ ਕਿਹਾ ਕਿ ਭਾਈ ਇਹ ਜਦੋਂ ਅਸੀਂ ਜਿਹੜੀ ਸਾਡੀ ਕੋਈ ਪ੍ਰਾਪਤੀ ਹੁੰਦੀ ਹੈ, ਇਹ ਜਿਹੜਾ ਤੇਜ ਗੁਰੂ ਦਾ, ਜਦੋਂ ਪੰਥ ਗੁਰੂ ਵੱਲ ਮੂੰਹ ਕਰਕੇ ਗੁਰੂ ਦੇ ਆਸ਼ੇ ਦੇ ਨਾਲ ਜਿਹੜਾ ਉਹ ਕੋਈ ਕਦਮ ਚੁੱਕਦਾ ਹੈ ਤੇ ਫਿਰ ਜਿਹੜਾ ਗੁਰੂ ਦਾ ਇਕਰਾਰਨਾਮਾ ਹੈ ਕਿ ਪੰਥ ਖਾਲਸਾ ਖੇਤੀ ਮੇਰੀ ਹੌਂ ਸੰਭਾਲ ਕਰੋ ਤਿਸ ਕੇਰੀ, ਉਹ ਖਾਲਸੇ ਦਾ ਜਲਾਉ ਪ੍ਰਗਟ ਹੁੰਦਾ। ਉਹ ਕਿਸਾਨ ਮੋਰਚੇ ਵੇਲੇ ਵੀ ਅਸੀਂ ਦੇਖਿਆ ਕਿ ਕਿਵੇਂ ਕੋਈ ਕਿਸੇ ਦਾ ਇੱਕ ਦੂਜੇ ਨਾਲ ਰਾਬਤਾ ਨਹੀਂ ਸੀ, ਕਿਵੇਂ ਇੱਕ ਰੈਗ ਟੈਗ ਤਰੀਕੇ ਦੇ ਨਾਲ ਇਹ ਮੂਵਮੈਂਟ, ਉਹੀ ਕਿਸਾਨੀ ਜਥੇਬੰਦੀਆਂ ਜਿਨ੍ਹਾਂ ਨੂੰ ਉਹ ਆਦਤ ਸੀ ਕਿ ਭਾਈ ਡਿਸਟ੍ਰਿਕਟ ਹੈੱਡਕੁਆਟਰ ਦੇ ਬਾਹਰ ਬਹਿ ਗਏ, ਸਵੇਰ ਨੂੰ ਆ ਕੇ ਬਹਿ ਗਏ, ਰੋਟੀ ਬੰਨ੍ਹ ਕੇ ਲੈ ਆਏ, ਸ਼ਾਮ ਨੂੰ ਚਲੇ ਗਏ ਖਾ ਕੇ। ਜੇ ਅੰਦਰੋਂ ਡੀਸੀ ਬਾਹਰ ਆ ਕੇ ਮੈਮੋਰੈਂਡਮ ਲੈ ਲੈਂਦਾ ਸੀ ਤੇ ਉਹ ਹੱਥ ਨਹੀਂ ਸੀ ਕਈ ਦਿਨ ਧੋਂਦੇ ਕਿ ਭਾਈ ਸਾਡੀ ਗੱਲ ਸੁਣੀ ਗਈ ਜੀ। ਉਹ ਕਿਵੇਂ ਉਹ ਸਾਰਾ ਜਲਾਲ ਖਾਲਸਾਈ ਗੁਰੂ ਦੀ ਰਹਿਮਤ ਵਾਲਾ ਜਿਹੜਾ ਜਿਸ ਦਾ ਇੱਕ ਜਲਵਾ ਅਸੀਂ ਸ਼ੰਭੂ ਬਾਰਡਰ ਤੇ ਦੇਖਦੇ ਹਾਂ, ਕਿਵੇਂ ਇਕੱਠ ਹੋਣੇ ਸ਼ੁਰੂ ਹੁੰਦੇ ਨੇ, ਕਿਵੇਂ ਦੀਪ ਸਿੱਧੂ ਵਰਗੇ ਔਰ ਦੂਸਰੇ ਜਿਹੜੇ ਨੇ ਕਲਾਕਾਰ ਔਰ ਦੂਸਰੇ ਉਹ ਆਮਦ, ਔਰ ਫਿਰ ਇਹ ਤਾਂ ਜਲਾਲ ਦੀ ਸਿਖਰ ਸੀ, ਖਾਲਸਾਈ ਜਲਾਲ ਦੀ, ਜਦੋਂ ਸ਼ੰਭੂ ਤੋਂ ਸਿੰਘੂ ਤੱਕ ਦਾ ਮਾਰਚ ਹੁੰਦਾ ਔਰ ਫਿਰ ਉੱਥੇ ਕਿਵੇਂ 13 ਮਹੀਨੇ ਕਿਸ ਕਦਰ ਇੱਕ ਪੂਰਾ ਸ਼ਹਿਰ ਵਸਾ ਦਿੱਤਾ ਜਾਂਦਾ ਹਰ ਪੱਖ ਤੋਂ, ਔਰ ਕਿੰਨੇ ਅਟੈਂਪਟ ਕੀਤੇ ਜਾਂਦੇ ਨੇ ਹਕੂਮਤ ਵੱਲੋਂ ਉਸ ਨੂੰ ਜਿਹੜਾ ਉਹ ਡਿਸਟਰਬ ਕਰਨ ਦੇ, ਉਹਨਾਂ ਨੂੰ ਕੀ ਸਾਬਤ ਕਰਨ ਦੇ। ਲੇਕਿਨ ਜੇ ਅਲਟੀਮੇਟਲੀ ਵਿਕਟਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਨ ਦੇ ਮੌਕੇ ਤੇ ਮੋਦੀ ਗੋਡਿਆਂ ਪਰਨੇ ਹੋ ਕੇ ਜਿਹੜਾ ਉਹ 3 ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਦਾ ਤੇ ਇਹ ਗੱਲ ਸਾਡੇ ਲਈ ਵੀ, ਅਸੀਂ ਵੀ ਜਿਹੜੇ ਇੱਥੇ ਕਦੀ ਕਦਾਈ ਡੋਲਦੇ ਹਾਂ ਜਾਂ ਸਾਨੂੰ ਲੱਗਦਾ ਇਹ ਸਾਡੀ ਵੀ ਜਿਹੜੀ ਹੈ ਇਸ ਦੇ ਉੱਤੇ ਸਾਨੂੰ ਈਮਾਨ ਕਰਨ ਦੀ ਲੋੜ ਹੈ ਕਿ ਗੁਰੂ ਦਾ ਜਲਾਉ ਕਿਵੇਂ ਪ੍ਰਗਟ ਹੁੰਦਾ। ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਹੁਣ ਇਹ ਤੇਜ ਜਿਹੜਾ ਔ ਗ੍ਰੈਂਡਿਓਰ ਪਾਵਰ ਜਲਵਾ ਜਲਾਲ ਇਹ ਤੇਜ ਹੈ ਜੀ, ਪਰ ਜਬ ਇਹ ਗਹਿ ਵਿਪਰਨ ਕੀ, ਜਦੋਂ ਅਸੀਂ ਬ੍ਰਾਹਮਣ ਦੇ ਝਾਂਸੇ 'ਚ ਫਸਦੇ ਹਾਂ ਉਸੇ ਤਰ੍ਹਾਂ ਦੀ ਭਰਾ ਮਾਰੂ ਔਰ ਦੂਜੇ 'ਚ ਹੋਵਾਂਗੇ ਮੈਂ ਨਾ ਕਰੋ ਇਨਕੀ ਪ੍ਰਤੀਤ, ਫਿਰ ਗੁਰੂ ਦੀ ਪਿੱਠ ਹੁੰਦੀ ਹੈ ਤੇ ਅਸੀਂ ਖੱਜਲ ਖੁਆਰ ਹੁੰਦੇ ਹਾਂ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਸ ਵਿਕਟਰੀ ਨੂੰ ਜਿਹੜਾ ਫਰਦਰ ਪੋਲੀਟੀਕਲ ਈਡੀਅਮ ਜਿਹੜਾ ਖਾਲਿਸਤਾਨ ਦੀ ਗੱਲ ਹੈ, ਕਿਉਂਕਿ ਸਰ ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਦੇ ਝੰਡਾ ਬਰਦਾਰ ਹੀ ਨਹੀਂ, ਉਹਨਾਂ ਨੇ ਆਲਮੋਸਟ 4 ਦਹਾਕਿਆਂ ਤੋਂ ਇਸ ਦੇ ਲਈ ਕੁਰਬਾਨੀ ਵੀ ਕੀਤੀ ਹੈ ਔਰ ਕੌਮ ਨੇ ਵੀ 2 ਵਾਰ ਪਹਿਲਾਂ ਵੀ ਉਹ ਚੁਣੇ ਗਏ, 1999 ਦੇ ਵਿੱਚ ਤਰਨਤਾਰਨ ਹਲਕੇ ਤੋਂ, ਫਿਰ 1999 ਦੇ ਵਿੱਚ ਸੰਗਰੂਰ ਹਲਕੇ ਤੋਂ ਹੀ, ਔਰ ਇਸ ਵਾਰ ਭਾਰੀ ਔਡਸ ਦੇ ਬਾਵਜੂਦ ਉਹਨਾਂ ਨੇ ਇੱਕ ਬੜੀ ਔਰ ਵਿਦਨ 3 ਮੰਥ ਦੇਖੋ, ਜਦੋਂ ਅਸੀਂ ਗੁਰੂ ਦੇ ਜਲਾਉ ਦੀ ਗੱਲ ਕਰਦੇ ਹਾਂ, ਇਹੀ ਜੇ ਕਿਸਾਨ ਲੀਡਰਸ਼ਿਪ ਜਿਹੜੀ ਹੈ ਉਹ ਗਦਾਰ ਜਾਂ ਟ੍ਰੇਟਰ ਨਾ ਹੁੰਦੀ, ਕੌਮ ਦੇ ਨਾਲ ਨਾ ਕਰਦੀ ਟ੍ਰੇਟਰੀ, ਤੇ ਇਹੀ ਤੁਹਾਡਾ ਪੋਲੀਟੀਕਲ ਈਡੀਅਮ ਦੇ ਵਿੱਚ ਤੁਹਾਡੀ ਸਟਰੈਂਥ ਪੰਜਾਬ ਦੀ ਜਿਹੜਾ ਅੱਡ ਹੈ ਭਾਰਤ ਨਾਲੋਂ ਉਹ ਜ਼ਾਹਰ ਹੁੰਦੀ। ਪਰ ਭਾਵਨਾਵਾਂ ਦਾ ਵਹਿਣ ਸੀ, ਉਹ ਵਰਤੇ ਗਏ ਜੀ ਇਹਨਾਂ ਤਬਦੀਲੀ 3 ਮਹੀਨੇ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਜਿਹਦੇ 92 MLA ਬੈਠੇ ਹੋਣ ਔਰ ਉੱਥੇ 9 ਦੇ 9 MLA ਜਿਹੜੇ ਨੇ ਉਹਦੀ ਪਾਰਟੀ ਦੇ ਹੋਣ, ਉਹਨਾਂ 'ਚ ਉਹਨਾਂ ਨੂੰ ਜਿਹੜੀ ਇਸ ਕਿਸਮ ਦੀ ਡਿਫੀਟ ਮਿਲਣੀ, ਇਹ ਮੈਂ ਸਮਝਦਾ ਵੀ ਇਸ ਗੱਲ ਨੇ ਵੀ ਪ੍ਰਗਟ ਕੀਤਾ ਕਿ ਉਸ ਧਰਤੀ ਦੇ ਉੱਤੇ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਜਦੋਂ ਹਿੰਦੂਆਂ ਔਰ ਬਰਨਾਲੇ ਦੇ ਹਿੰਦੂਆਂ ਔਰ ਮਲੇਰਕੋਟਲੇ ਦੇ ਮੁਸਲਮਾਨਾਂ ਨੇ ਉਸ ਸਾਂਝ ਔਰ ਉਸ ਤਾਕਤ ਦਾ ਅਹਿਸਾਸ ਕੀਤਾ ਤੇ ਫਿਰ ਪੰਜਾਬ ਦੇ ਵੀ ਬਾਕੀ ਲੋਕ ਆਉਣ ਵਾਲੇ ਪੀਰੀਅਡ 'ਚ ਜਿਹੜੇ ਨੇ ਇਸ ਦਾ ਅਹਿਸਾਸ ਕਰਨਗੇ।
ਪਰ ਸਾਨੂੰ ਮਜ਼ਬੂਤੀ ਦੇ ਨਾਲ ਜਿੱਥੇ ਆਰਗੇਨਾਈਜੇਸ਼ਨ ਜਥੇਬੰਦੀ ਇਸ ਗੱਲ ਦਾ ਧਿਆਨ ਰਹੇ। ਇਹ ਠੀਕ ਹੈ ਕਿ ਕੋਈ ਵੀ ਕੈਰਿਜ਼ਮੈਟਿਕ ਬੰਦਾ ਜਿਹੜਾ ਹੈ ਉਹ ਆਂਦਾ ਹੈ ਤੇ ਉਸ ਦੇ ਨਾਲ ਲੋਕ ਜੁੜ ਜਾਂਦੇ ਨੇ। ਉਹ ਭਾਵੇਂ ਅਸੀਂ ਆਪਣੇ ਮੌਜੂਦਾ ਦੌਰ ਦੀਪ ਸਿੱਧੂ ਜਾਂ ਈਵਨ ਸਿੱਧੂ ਮੂਸੇਵਾਲੇ ਦੇ ਹਵਾਲੇ ਨਾਲ ਵੀ ਦੇਖੀਏ, ਜਾਂ ਉਸ ਤੋਂ ਪਹਿਲਾਂ ਪੋਲੀਟੀਕਲੀ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਦੁਆਲੇ ਇਵੇਂ ਹੀ ਆ ਕੇ ਨੌਜਵਾਨ ਜੁੜੇ, ਜਿਵੇਂ ਪਰਵਾਨੇ ਸ਼ਮਾ ਦੇ ਦੁਆਲੇ ਹੁੰਦੇ ਨੇ ਕਿ ਭਾਈ ਅਸੀਂ ਕੁਰਬਾਨ ਹੋਣ ਲਈ ਤਿਆਰ ਹੈ। ਅੱਜ ਦੇ ਦੌਰ ਦੇ ਵਿੱਚ ਵੀ ਜੇ ਉਹ ਜਿਹੜਾ ਸਾਰਾ ਕਰੰਟ ਹੈ ਜਿਹੜਾ ਚੇਂਜ ਦਾ ਹੁੰਦਾ ਹੈ ਉਹਨੂੰ ਸਸਟੇਨ ਕਰਦੀ ਹੈ ਜਥੇਬੰਦੀ। ਲੀਡਰ ਦਾ ਇੱਕ ਦਾਇਰਾ ਹੁੰਦਾ ਹੈ, ਉਸ ਦਾ ਸਮਾਂ ਵੀ ਹੁੰਦਾ ਹੈ। ਹਕੂਮਤਾਂ ਨੇ ਜਿਵੇਂ ਇਹਨਾਂ ਦੋਨਾਂ ਨੂੰ ਸਨਫ ਆਊਟ ਕਰ ਦਿੱਤਾ, ਦੀਪ ਸਿੱਧੂ ਨੂੰ ਵੀ ਔਰ ਸਿੱਧੂ ਮੂਸੇਵਾਲੇ ਨੂੰ ਵੀ, ਉਹ ਕੁਛ ਵੀ ਕਰਨ ਦੀ ਸਮਰੱਥਾ ਰੱਖਦੀਆਂ ਨੇ ਹਕੂਮਤਾਂ। ਔਰ ਭਾਰਤ ਦੀ ਹਕੂਮਤ ਤਾਂ ਜਿਸ ਹੱਦ ਤੱਕ ਜਾਂਦੀ ਹੈ, ਜਿਵੇਂ ਉਹਨਾਂ ਨੇ ਕਿਹਾ ਹਿੰਦੂਤਵੀ ਠੱਗਸ, ਇਹਨਾਂ ਠੱਗਾਂ ਤੋਂ ਕੁਛ ਵੀ ਤੁਸੀਂ ਐਕਸਪੈਕਟ ਕਰ ਸਕਦੇ ਹੋ। ਸੋ ਸਾਨੂੰ ਪਲੈਨਿੰਗ ਦੇ ਨਾਲ ਜਥੇਬੰਦੀ ਨੂੰ ਡਿਵੈਲਪ ਕਰਨਾ ਗਰਾਊਂਡ ਲੈਵਲ ਤੋਂ, ਇੰਟਰਨੈਸ਼ਨਲੀ ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਅਸੀਂ ਕ੍ਰਾਸ ਪਰਪਸਿਸ 'ਤੇ ਕੰਮ ਨਾ ਕਰੀਏ। ਇੱਕ ਦੂਜੇ ਦੇ ਖਿਲਾਫ ਜਿਹੜਾ ਵਿਦਿਨ ਵੀ ਜਦੋਂ ਕੋਈ ਕੰਮ ਕਰਨ ਲੱਗਦਾ ਹੈ ਉਹ ਕੋਈ ਹੋਰ ਹੀ ਵਿੱਚੋਂ ਖੜੇ ਹੋ ਜਾਂਦੇ ਨੇ, ਅਪੋਜ਼ ਉਹਨੂੰ ਵੀ ਜਿਹੜਾ ਕਰਟੇਲ ਕਰੀਏ। ਔਰ ਆਪਣੇ ਰੀਸੋਰਸਿਸ ਨੂੰ ਫੋਕਸ ਢੰਗ ਦੇ ਨਾਲ ਜਿਹੜਾ ਉਹ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਇਹ ਸਿੰਬੋਲਿਕ ਵਿਕਟਰੀ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਅਸੀਂ ਜਿਹੜਾ ਦੁਸ਼ਮਣ ਨੇ ਕੀ ਕਰਨਾ ਹੈ ਉਸ ਤੋਂ ਵੀ ਅਸੀਂ ਜਾਣੂ ਹੋਈਏ। ਆਲਰੇਡੀ ਇੱਕ ਨਵਾਂ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੇਕਿਨ ਉਸ ਦੀ ਗੱਲ ਅਸੀਂ ਅਕਸਰ ਕਰਦੇ ਰਹਿੰਦੇ। ਪਰ ਜਿਹੜਾ ਇਹ ਵਾਰਨਿੰਗ ਵੀਰ ਨਵਰੂਪ ਸਿੰਘ ਹੋਰਾਂ ਨੇ ਦਿੱਤੀ ਹੈ, ਅਸੀਂ ਉਸ ਦੇ ਨਾਲ ਸਹਿਮਤ ਹਾਂ, ਮੁਤਫਿਕ ਹਾਂ ਕਿ ਭਾਈ ਇਹ ਜਿਹੜੇ ਹਿੰਦੂਤਵੀ ਠੱਗਸ ਨੇ ਇਹਨਾਂ ਦੇ ਰਿਐਕਟਿਵ ਮਾਡਲ ਦੇ ਵਿੱਚ ਅਸੀਂ ਨਾ ਘੜੀਸੇ ਜਾਈਏ, ਪ੍ਰੋਐਕਟਿਵ ਮਾਡਲ ਆਪਣਾ ਸਿਰਜੀਏ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਇੱਥੋਂ ਕੰਟੀਨਿਊ ਕਰਦੇ ਹਾਂ।